ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਉਹਨਾਂ ਤੋਂ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 24 ਅਗਸਤ 2017 9 ਪਾਦੂ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੌਦਾ ਸਾਧ ਦੇ ਖਿਲਾਫ ਜੋ ਜਬਰ ਜਨਾਹ ਦਾ ਕੇਸ ਹੈ ਉਸ ਦੀ ਸੁਣਵਾਈ 25 ਅਗਸਤ ਨੂੰ ਹੈ ਤੇ ਉਸ ਨੂੰ ਲੈ ਕੇ ਫੈਸਲਾ ਜਿਹੜਾ ਹੈ ਉਹ ਹੋਣਾ ਹੈ ਤੇ ਉਸ ਨੂੰ ਲੈ ਕੇ ਲੱਖਾਂ ਲੋਕ ਜਿਹੜੇ ਇਕੱਠੇ ਹੋਏ ਨੇ, ਪ੍ਰੋਟੈਸਟ ਕਰ ਰਹੇ ਹਨ। ਉਹਨਾਂ ਦੇ ਹੱਥਾਂ ਵਿੱਚ ਹਥਿਆਰ, ਤੇਜ਼ਧਾਰ ਹਥਿਆਰ ਵੀ ਨੇ, ਪਥਰਾਵ ਵੀ ਨੇ ਤੇ ਉਹਨਾਂ ਦੇ ਜਿੱਦਾਂ ਪੈਟਰੋਲ ਵੀ ਉਹਨਾਂ ਦੇ ਕੋਲ ਨੇ। ਤੇ ਲਾਈਕ ਇਹ ਕਿੱਧਰ ਨੂੰ ਜਾ ਰਿਹਾ ਹੈ? ਜਿਸ ਤਰ੍ਹਾਂ ਕਿ ਆਪਾਂ ਜਿੱਦਾਂ ਆਮ ਮੁਲਾਜ਼ਮ ਜਾਂ ਜੋ ਕਿਸਾਨ ਪ੍ਰੋਟੈਸਟ ਕਰਦੇ ਨੇ ਤੇ ਉਸ ਤੇ 144 ਦੀ ਧਾਰਾ ਅਨੁਸਾਰ ਇਹ ਨਹੀਂ ਹੋ ਸਕਦਾ, ਪਰ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹਨੂੰ ਰੋਕਣ ਵਾਸਤੇ, ਜਾਂ ਕਿਸ ਤਰ੍ਹਾਂ ਤੁਸੀਂ ਇਸ ਸਭ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕੱਲ ਦਾ ਸਾਡਾ ਪਹਿਲਾ ਸੈਗਮੈਂਟ ਵੀ ਇਸ ਮੁੱਦੇ ਤੇ ਸੀ। ਉਹਦੇ ਚ ਅਸੀਂ ਇਸ ਦੇ ਸਾਰੇ ਹੀ ਆਸਪੈਕਟ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਕੀ ਖੇਡ ਹੈ ਜੀ, ਕਿਵੇਂ ਉਹਨਾਂ ਨੇ 47 ਤੋਂ ਬਾਅਦ ਇੱਕ ਪਾਸੇ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ 10 ਅਕਤੂਬਰ 1947 ਨੂੰ, ਔਰ ਉਹਨਾਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ ਜਿਹੜੇ ਦੋਵੇਂ ਪਿੱਲਰ ਨੇ ਸਿੱਖੀ ਦੇ, ਉਹਨਾਂ ਨੂੰ ਆਪਣੀਆਂ ਗਨ ਸ਼ਾਟਸ ਦੇ ਵਿੱਚ ਲਿਆਂਦਾ। ਗੁਰੂ ਪੰਥ ਦੇ ਨਾਲ ਤਾਂ ਫਿਰ ਜੋ ਉਸ ਕ੍ਰਿਮੀਨਲ ਟ੍ਰਾਈਬ ਵਾਲੇ ਉਹਨਾਂ ਦੇ ਸਰਕੂਲਰ ਤੋਂ ਲੈ ਕੇ ਜੂਨ 84, ਨਵੰਬਰ 84 ਔਰ ਅੱਜ ਤੱਕ ਹੋ ਰਿਹਾ ਹੈ, ਉਸ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ। ਉਹ ਤਾਂ ਇੱਕ ਜੈਨੋਸਾਈਡ ਤੋਂ ਬਾਅਦ ਦੂਸਰਾ ਜੈਨੋਸਾਈਡ ਹੈ। ਔਰ ਹੁਣ ਪੰਜਾਬ ਦੇ ਵਿੱਚ ਜਿਵੇਂ ਡਰੱਗਸ ਲਿਆ ਕੇ ਉਹਨਾਂ ਨੇ ਫਰਦਰ ਸਾਰੀ ਜਨਰੇਸ਼ਨ ਹੀ ਜਿਹੜੀ ਹੈ ਮੁਕਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ। ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਪੰਥ ਨੂੰ ਤੋੜਨ ਦੇ ਲਈ ਜਿਵੇਂ ਇਹਨਾਂ ਨੇ ਇਹ ਸਾਰੇ ਕਲਟ ਖੜੇ ਕੀਤੇ, ਜਿਨ੍ਹਾਂ ਦੇ ਵਿੱਚ ਇੱਕਦਮ ਬਾਅਦ ਅਸੀਂ ਨਿਰੰਕਾਰੀ ਕਲਟ, ਜਿਨ੍ਹਾਂ ਨੂੰ ਨਕਲੀ ਨਿਰੰਕਾਰੀ ਜਾਂ ਨਰਕਧਾਰੀ ਵੀ ਕਿਹਾ ਜਾਂਦਾ ਹੈ, ਫਿਰ ਅਸੀਂ ਦੇਖਦੇ ਹਾਂ ਕਿ ਰਾਧਾ ਸੁਆਮੀ, ਸੌਦਾ ਸਾਧ ਮਾਲਵੇ ਦੇ ਵਿੱਚ, ਔਰ ਆਸ਼ੂਤੋਸ਼, ਔਰ ਇਸ ਤੋਂ ਇਲਾਵਾ ਸੈਂਕੜਿਆਂ ਹੋਰ ਡੇਰੇ ਜਾਂ ਬਾਬੇ, ਜਿਨ੍ਹਾਂ ਨੂੰ ਮੈਂ ਅਕਸਰ ਕਹਿੰਦਾ ਵੀ ਜਿਵੇਂ ਇੱਕ ਨਿਊਕਲੀਅਰ ਵਾਰਫੇਅਰ ਹੁੰਦੀ ਹੈ, ਇੱਕ ਬਾਬਾ ਵਾਰਫੇਅਰ ਹੈ, ਕਿ ਇਹਨਾਂ ਨੇ ਇਹ ਬਾਬਾ ਵਾਰਫੇਅਰ ਸਾਡੇ ਤੇ ਥੋਪੀ ਹੋਈ ਹੈ। ਔਰ ਜੋ ਪਿਛਲੇ 3-4 ਦਿਨ ਤੋਂ ਇਕੱਲੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਕਿਉਂਕਿ ਇਸ ਸੌਦਾ ਸਾਧ ਦਾ ਹੈੱਡਕੁਆਰਟਰ ਸਿਰਸੇ ਦੇ ਵਿੱਚ ਹੈ। ਜਿਹੜੀ ਹੀਅਰਿੰਗ ਸਾਰੇ ਕੇਸ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਬੇਸ਼ੱਕ ਹੋਈ, ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਹੈ ਸੈਂਟਰ ਦੇ ਥੱਲੇ। CBI ਦੀ ਅਦਾਲਤ ਪੰਚਕੂਲਾ 'ਚ ਹੈ ਜਿੱਥੇ ਕਿ ਇਸ ਦਾ ਫੈਸਲਾ ਸੁਣਾਇਆ ਜਾਣਾ ਹੈ, ਔਰ ਉਹਦਾ ਹੈੱਡਕੁਆਰਟਰ ਸਰਸਾ ਹੋਣ ਕਰਕੇ ਮੇਨ ਫੋਕਸ ਹਰਿਆਣੇ 'ਚ ਹੈ। ਪਰ ਜਿਵੇਂ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਉਹਨੇ ਆਪਣੀਆਂ ਜੜ੍ਹਾਂ ਪਸਾਰੀਆਂ, ਔਰ ਬਠਿੰਡਾ, ਮਾਨਸਾ, ਮੋਗਾ ਔਰ ਇਹ ਸਾਰੇ ਹੀ ਜ਼ਿਲ੍ਹੇ ਜਿਹੜੇ ਨੇ, ਔਰ ਉਹਨਾਂ ਦੇ ਨਾਲ ਹੀ ਲੱਗਦੇ ਰਾਜਸਥਾਨ ਦੇ ਜ਼ਿਲ੍ਹੇ ਹਨੂਮਾਨਗੜ੍ਹ, ਗੰਗਾਨਗਰ, ਉਹਨਾਂ ਸਾਰਿਆਂ ਦੇ ਵਿੱਚ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਜਿਵੇਂ ਕਦੇ ਸਟੇਟ ਆਫ ਐਮਰਜੈਂਸੀ 'ਚ ਵੀ ਨਹੀਂ ਬਣਦੀ ਹੈ। ਔਰ ਜਿਹੜੀ ਗੱਲ ਜਦੋਂ ਅਸੀਂ ਕੱਲ ਵੀ ਇਸ ਇਸ਼ੂ ਨੂੰ ਡਿਸਕਸ ਕੀਤਾ, ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਜੇ ਸਟੇਟ ਦੀਆਂ ਏਜੰਸੀਆਂ ਜਾਂ ਐਡਮਿਨਿਸਟ੍ਰੇਸ਼ਨ ਇਹ ਚਾਹੇ, ਇੱਕ ਪਾਸੇ ਤਾਂ ਉਹਨਾਂ ਦਾ IG ਜਿਹੜਾ ਉਹ ਖੁਫੀਆ ਲੈਟਰ ਸਰਕੂਲੇਟ ਕਰ ਰਿਹਾ SSP SPs ਨੂੰ ਕਿ ਜੀ ਇਹ ਜਿਹੜੇ ਡੇਰਿਆਂ ਵਾਲੇ ਨੇ ਇਹ ਚਰਚਾ ਘਰਾਂ ਦੇ ਵਿੱਚ ਪੈਟਰੋਲ ਇਕੱਠਾ ਕਰ ਰਹੇ ਨੇ, ਡੀਜ਼ਲ ਇਕੱਠਾ ਕਰ ਰਹੇ ਨੇ, ਸ਼ਾਰਪ ਐਜਡ ਵੈਪਨ ਇਕੱਠੇ ਕਰ ਰਹੇ ਨੇ, ਪੱਥਰ ਇਕੱਠੇ ਕਰ ਰਹੇ ਨੇ ਰੂਫ ਟਾਪਸ ਤੇ। ਦੂਸਰੇ ਪਾਸੇ ਦਫਾ 144 ਲਾਈ ਜਾਂਦੀ ਹੈ। ਹੁਣ ਦਫਾ 144 ਕੀ ਹੈ ਕਿ ਕਿਤੇ ਵੀ 4 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ। ਹੁਣ ਜੇ ਦਫਾ 144 ਨਾਫਜ਼ ਕੀਤੀ ਹੋਈ ਹੈ ਤੇ ਪੰਜਾਬ ਤੇ ਹਰਿਆਣੇ ਤੋਂ ਤੁਰ ਕੇ ਕਿਵੇਂ 1.5 ਲੱਖ ਬੰਦਾ ਪੰਚਕੂਲੇ ਪਹੁੰਚ ਗਿਆ। ਹੁਣ ਇਹੀ ਪ੍ਰੋਟੈਸਟ ਜੇ ਕਿਸਾਨ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਕਰ ਰਹੇ ਹੋਣ ਜਾਂ ਮੋਹਾਲੀ ਤੱਕ ਵੀ ਪਹੁੰਚਣ ਜਾਂ ਵਰਕਰ ਕਰਨ ਜਾਂ ਟੀਚਰ ਕਰਨ, ਤੇ ਫਿਰ ਲਾਠੀ ਚਾਰਜ ਵੀ ਹੁੰਦੇ ਨੇ ਤੇ ਵੱਡੀਆਂ ਵੱਡੀਆਂ ਪਾਣੀ ਦੀਆਂ ਤੋਪਾਂ ਉਹਨਾਂ ਨੇ ਪਾਣੀ ਦੇ ਜਿਹੜੇ ਨੇ ਉਹਨਾਂ ਦੇ ਉੱਤੇ ਪਰਨਾਲੇ ਛੱਡ ਦਿੰਦੇ ਨੇ ਉਹਨਾਂ ਪਾਈਪਸ ਰਾਹੀਂ। ਲੇਕਿਨ ਕਿਨੇ ਅਲਾਉ ਕੀਤਾ ਕਿ ਤੁਸੀਂ ਇਸ ਕਿਸਮ ਦਾ ਮਾਹੌਲ ਸਿਰਜਦੇ ਹੋ
ਕਿ ਸਾਰੇ ਨਾਰਥ ਇੰਡੀਆ ਦੇ ਵਿੱਚ ਚੱਲਣ ਵਾਲੀਆਂ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ 2-3 ਦਿਨਾਂ ਲਈ, ਯੂਨੀਵਰਸਿਟੀਆਂ ਬੰਦ ਨੇ, ਅਦਾਲਤਾਂ ਬੰਦ ਨੇ, ਔਰ ਬਿਲਕੁਲ ਲਾਈਫ ਜਿਹੜੀ ਹੈ ਸਕੂਲ ਬੰਦ ਨੇ, ਟੂ ਏ ਗ੍ਰਾਈਂਡਿੰਗ ਹਾਰਟ ਲੈ ਆਂਦਾ। ਇਸ ਸਾਰੇ ਦਾ ਮਕਸਦ ਕੀ ਹੈ ਜੀ? ਕੀ ਇਹਦਾ ਮਕਸਦ 30 ਮਿਲੀਅਨ ਸਿੱਖ ਕੌਮ ਨੂੰ ਇੰਟੀਮੀਡੇਟ ਕਰਨਾ ਜੀ? ਕੀ ਇਸ ਦਾ ਮਤਲਬ ਸਾਨੂੰ ਸਕੇਅਰ ਕਰਨਾ? ਔਰ ਜਿਸ ਤਰੀਕੇ ਨਾਲ ਇੱਕ ਪਾਸੇ ਮੀਡੀਆ ਹਾਈਪ, ਦੂਜੇ ਪਾਸੇ ਇਹਨੂੰ ਪ੍ਰੈਜ਼ੈਂਟ ਇਵੇਂ ਕੀਤਾ ਜਾ ਰਿਹਾ ਜਿਵੇਂ ਸੌਦਾ ਸਾਧ ਵਰਸਸ ਸਿੱਖ ਕੌਮ। ਹਾਲਾਂਕਿ ਜਿਸ ਕੇਸ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਣਾ ਹੈ ਜਿਹੜੀ ਸਾਧਵੀ ਦੇ, ਉਹਦਾ ਸਬੰਧ ਵੀ ਕੋਈ ਸਿੱਖ ਪਰਿਵਾਰ ਨਾਲ ਨਹੀਂ ਹੈ। ਇੱਕ ਬਲਾਤਕਾਰ ਦਾ ਕੇਸ ਹੈ, ਜ਼ਬਰ ਜ਼ਨਾ ਦਾ ਕੇਸ ਹੈ, ਔਰ ਦੂਜੇ ਕੇਸ ਜਿਹੜੇ ਇਹਨੂੰ ਫੋਲੋ ਕਰਨਗੇ ਅਜੇ ਤਾਂ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਰਣਜੀਤ ਸਿੰਘ ਦਾ ਮਰਡਰ ਹੈ ਜਿਹੜਾ ਉਹਦਾ ਡੇਰੇ ਦੇ ਪ੍ਰਬੰਧਕਾਂ ਚੋਂ ਸੀ, ਛਤਰਪਤੀ ਨਾਂ ਦੇ ਪੱਤਰਕਾਰ ਦਾ ਮਰਡਰ ਹੈ, 400 ਤੋਂ ਜ਼ਿਆਦਾ ਜਿਹੜੇ ਉਹਦੇ ਸਾਧੂ ਜਿਨ੍ਹਾਂ ਨੂੰ ਕੈਸਟ੍ਰੇਟ ਕੀਤਾ, ਜਿਨ੍ਹਾਂ ਨੂੰ ਨਪੁੰਸਕ ਬਣਾਇਆ। ਹੁਣ ਇਸ ਸਭ ਦੇ ਬਾਵਜੂਦ ਹੁਣ ਇਹ ਸਾਰਾ ਕੁਝ ਕਰਕੇ ਹੁਣ ਇਹ ਹੈ ਜੀ ਕਿ ਕਰਫਿਊ ਨਾਫਿਜ਼ ਕਰਤੇ ਸਿਰਸਾ ਔਰ ਲਾਗਲੇ 5-6 ਪਿੰਡਾਂ ਦੇ ਵਿੱਚ, ਔਰ ਪੰਚਕੂਲਾ ਨੂੰ ਫੌਜ ਦੇ ਹਵਾਲੇ ਕਰ ਦਿੱਤੇ। ਔਰ ਹੁਣ ਜਿਹੜੀ ਹੈ ਹਰਿਆਣੇ ਦੀ ਪੁਲਿਸ ਉਹ ਹਟਾ ਰਹੀ ਹੈ, ਉਹਨਾਂ ਨੂੰ ਲੋਕਾਂ ਨੂੰ ਖਿਡਾ ਰਹੀ ਹੈ, ਔਰ ਹੁਣ ਉਹਦੇ ਤੋਂ ਵੀ ਅਪੀਲ ਕਰਵਾ ਦਿੱਤੀ ਹੈ ਜੀ। ਸੌਦਾ ਸਾਧ ਨੇ ਕਿਹਾ ਜੀ ਕਿ ਆਪਣੇ ਘਰਾਂ ਨੂੰ ਜਾਓ। ਹੁਣ ਇਹ ਕੋਈ ਬਿਲਟ ਇਨ ਕਰਨ ਦੀ ਲਾਈਨ ਨਹੀਂ ਤਾਂ ਹੋਰ ਕੀ ਲਾਈਨ ਹੈ? ਔਰ ਇਹਦੇ 'ਚ ਹੁਣ ਕੋਈ ਸ਼ੱਕ ਨਹੀਂ ਹੈ, ਹੁਣ ਮੀਡੀਆ ਨੇ ਐਕਨੋਲਜ ਕਰਨਾ ਸ਼ੁਰੂ ਕੀਤਾ ਹੈ ਕਿ ਬੀਜੇਪੀ ਹਰਿਆਣੇ 'ਚ ਜੇ ਪਾਵਰ 'ਚ ਹੈ ਤਾਂ ਉਹਦੇ 'ਚ ਬੜਾ ਵੱਡਾ ਰੋਲ ਸੌਦਾ ਸਾਧ ਦਾ। ਦਿੱਲੀ ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਜਿਹੜਾ ਸੌਦਾ ਸਾਧ ਨੇ ਬੀਜੇਪੀ ਦੀ ਹਮਾਇਤ ਕੀਤੀ ਸੀ, ਪੰਜਾਬ ਦੇ ਵਿੱਚ ਵੀ ਉਹਨਾਂ ਨੇ ਅਕਾਲੀਆਂ ਔਰ ਬੀਜੇਪੀ ਨੂੰ ਸਪੋਰਟ ਥਰੂ ਕੀਤੀ ਸੀ। ਸੋ ਕੁੱਲ ਮਿਲਾ ਕੇ ਜਿਸ ਕਿਸਮ ਦਾ ਇਹ ਉਹਨਾਂ ਨੇ ਮਹਿਮ ਕ੍ਰੀਏਟ ਕਰ ਦਿੱਤਾ ਹੈ ਇਸ ਸਾਰੇ ਖਿੱਤੇ 'ਚ, ਇਹ ਦੱਸਦਾ ਹੈ ਕਿ ਉੱਥੇ ਕੋਈ ਇੰਡੀਅਨ ਸਟੇਟ ਨਾਂ ਦੀ ਚੀਜ਼ ਨਹੀਂ। ਔਰ ਹੁਣ ਜਦੋਂ ਫੈਸਲਾ ਆਏਗਾ ਪਹਿਲਾਂ ਤਾਂ ਦੱਸਣਗੇ ਜੀ ਦੇਖੋ ਸਾਡੀ ਫੌਜ ਕਿੰਨੀ ਕਾਬਲ ਹੈ, ਅਸੀਂ ਬਿਲਕੁਲ ਕੋਈ ਘਟਨਾ ਨਹੀਂ ਹੋਣ ਦਿੱਤੀ। ਫਿਰ ਅਦਾਲਤ ਦਾ ਕੀ ਆਏਗਾ ਕੀ ਨਹੀਂ ਆਏਗਾ, ਵੱਧ ਤੋਂ ਵੱਧ 7-8 ਸਾਲ ਦੀ ਕੈਦ ਹੋ ਸਕਦੀ ਹੈ ਜੋ ਅੱਜ 2-3 ਆਪਸ਼ਨਸ ਵਕੀਲਾਂ ਨੇ ਡਿਸਕਸ ਕੀਤੀਆਂ। ਇਮੀਡੀਏਟਲੀ ਉਹਦੀ ਜ਼ਮਾਨਤ ਵੀ ਹੋ ਸਕਦੀ ਹੈ, ਆਉਣ ਵਾਲੇ ਪੀਰੀਅਡ 'ਚ ਜਿਹੜਾ ਉਸ ਨੂੰ ਜਿਹੜਾ ਰਿਲੀਜ਼ ਵੀ ਕੀਤਾ ਜਾ ਸਕਦਾ, ਬੌਂਡ, ਨਾਟ ਅ ਬਿਗ ਡੀਲ। ਇੱਕ ਉਹ ਕ੍ਰਿਮੀਨਲ ਬੰਦਾ ਜਿਸ ਦੇ ਉੱਤੇ ਪਹਿਲਾ ਸਵਾਲ ਤਾਂ ਹੁੰਦਾ ਵੀ 2002 ਦਾ ਕੇਸ, ਜਿਹੜੀ ਸਾਧਵੀ ਨੇ ਸ਼ਿਕਾਇਤ ਕੀਤੀ ਜਾਂ ਦੂਜੀ ਉਹਦਾ ਵੀ ਐਨੋਨਿਮਸ ਲੈਟਰ ਲਿਖਣ ਵਾਲੀ ਦਾ ਮਰਡਰ ਹੋਇਆ, ਜਿਹੜਾ ਰਣਜੀਤ ਸਿੰਘ ਨੇ ਇਹ ਗੱਲ ਸ਼ੁਰੂ ਕੀਤੀ ਉਹਦਾ ਵੀ ਮਰਡਰ ਹੋਇਆ। 15 ਸਾਲ ਇਹਨਾਂ ਦਾ ਅਦਾਲਤੀ ਸਿਸਟਮ ਕਿੱਥੇ ਸੁੱਤਾ ਰਿਹਾ, ਜਦੋਂ ਇਹ ਸਿੱਖਾਂ ਦਾ ਮਾਮਲਾ ਆਉਂਦਾ ਹੈ ਜਾਂ ਦੂਜਾ ਤੇ 30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਇਹਦੇ ਬਾਵਜੂਦ ਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ। ਫਾਂਸੀ ਲਾਉਣ ਲੱਗਿਆ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੇ ਜੇ ਇੱਕ ਜਿਹੜਾ ਉਸ ਨੂੰ ਸਜ਼ਾ ਯਾਫਤਾ ਕੀਤਾ, ਬੇਅੰਤ ਸਿੰਘ ਨੂੰ ਮੌਕੇ ਤੇ ਮਾਰ ਦਿੱਤਾ। ਕਿਹਨੇ ਮਾਰਿਆ, ਕਿਉਂ ਮਾਰਿਆ? ਔਰ ਸਤਵੰਤ ਸਿੰਘ, ਕੇਰ ਸਿੰਘ ਨੂੰ ਵਿਦਨ 5 ਇਅਰਸ ਜਿਹੜਾ ਉਹ ਹੈਂਗ ਕਰ ਦਿੱਤਾ ਗਿਆ। ਇਹੀ ਗੱਲ ਜਿੰਦੇ ਸੁੱਖੇ ਦੇ ਵੇਲੇ ਹੋਈ। ਔਰ ਜੇ ਅਸੀਂ ਅਫਸਲ ਗੁਰੂ, ਅਜ਼ਮਲ ਕਸਾਬ ਔਰ ਜਿਹੜੇ ਪੱਟ ਕਰਕੇ ਜਿਹੜੇ ਕਸ਼ਮੀਰੀ ਜਿਹਨਾਂ ਨੂੰ 1985 ਚ ਹੈਂਗ ਮਕਬੂਲ ਪੱਟ ਕਰੀਏ ਤਾਂ ਉਹ 2-2 ਸਾਲ ਟ੍ਰਾਇਲ ਦੇ ਵਿੱਚ ਹੋ ਗਿਆ। ਤਾਂ ਕੀ ਕਾਰਨ ਹੈ ਕਿ ਇਹ ਮਰਡਰਰ, ਇਹ ਰੇਪਿਸਟ, ਇਹ ਕ੍ਰਿਮੀਨਲ, ਇਹਨੂੰ ਜਿਹੜਾ ਉਹ ਏਜੰਸੀਆਂ ਨੇ 15 ਸਾਲ ਤੋਂ ਪਾਲਿਆ ਹੋਇਆ ਔਰ ਹੁਣ ਉਹਨੂੰ ਲਾਰਜਰ ਦੈਨ ਗॉड ਪ੍ਰੈਜ਼ੈਂਟ ਕਰ ਰਹੇ। ਸੋ ਕੁੱਲ ਮਿਲਾ ਕੇ ਇਹ ਸਾਰੀ, ਔਰ ਅੱਜ ਵੀ ਕਿਉਂਕਿ ਅੱਜ ਸਾਰਾ ਦਿਨ ਡਿਫਰੈਂਟ ਫੋਨ ਕਾਲਸ ਵੀ ਰਹੀਆਂ ਔਰ ਅਸੀਂ ਭਾਵੇਂ ਕੱਲ ਜਿਹੜਾ ਸੈਗਮੈਂਟ ਡਿਸਕਸ ਕੀਤਾ ਉਹ ਅੱਜ ਪੰਜਾਬ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਪੰਜਾਬ 'ਚ ਹੁਣ ਉਹਨਾਂ ਨੇ ਐਮਰਜੈਂਸੀ ਆਪਣੇ ਮੇਸ਼ਰਸ ਦੇ ਥੱਲੇ 72 ਘੰਟੇ ਲਈ ਇੰਟਰਨੈਟ ਸਰਵਿਸਿਜ਼, ਫੋਨ ਸਰਵਿਸਿਜ਼ ਸਭ ਬੰਦ ਕਰ ਦਿੱਤੀਆਂ। ਹੁਣ ਇਹ ਕਿਸ ਕਿਸਮ ਦਾ ਐਡਮਿਨਿਸਟ੍ਰੇਸ਼ਨ ਔਰ ਕਿਸ ਕਿਸਮ ਦੀ ਇਹ ਹਕੂਮਤ ਹੈ ਕਿ ਇੱਕ ਕ੍ਰਿਮੀਨਲ ਜਿਹੜਾ ਹੈ ਉਹਨੇ ਸਾਰੀ ਲਾਈਫ ਜਿਹੜੀ ਹੈ ਉਹ ਸ਼ਟ ਡਾਊਨ ਕਰ ਦਿੱਤੀ। ਸੋ ਇਹ ਹੈ ਜਦੋਂ ਕਿ ਤੁਸੀਂ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਹੋ, ਜਿੰਨ ਕ੍ਰੀਏਟ ਕਰਦੇ ਹੋ ਔਰ ਇਨ ਦਾ ਐਂਡ ਆਫ ਦਾ ਡੇ ਇਹਦੇ ਚੋਂ ਏਜੰਸੀਆਂ ਕੀ ਕੱਢਣਗੀਆਂ ਆਉਣ ਵਾਲੇ ਦਿਨਾਂ 'ਚ ਲੱਗ ਜਾਏਗਾ ਪਤਾ। ਪਰ ਕੁੱਲ ਮਿਲਾ ਕੇ ਇਹ ਗੱਲ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਜਿਵੇਂ ਉਹ ਸੀ ਕਿ ਵੀ ਸਮਥਿੰਗ ਇਜ਼ ਰੋਂਗ ਵਿਦ ਦਾ ਰੋਟਨ ਸਟੇਟ ਆਫ ਦਿਸ ਸਟੇਟ, ਕਿ ਵੀ ਇਹ ਜਿਹੜੀ ਸਟੇਟ ਹੈ ਰੋਟਨ ਹੈ, ਸੜੀ ਸੜਾਂਦ ਮਾਰਦੀ ਹੈ ਸਟੇਟ ਜਿਹੜੀ ਹੈ, ਉਹਦੇ 'ਚ ਕੀ ਗਲਤ ਹੈ ਇਹ ਹੁਣ ਆਪ ਹੀ ਜਿਹੜਾ ਸਾਡੇ ਦਰਸ਼ਕ ਔਰ ਸੂਝਵਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਇਸ ਨੂੰ ਦੇਖ ਸਕਦੇ ਨੇ। ਇੱਕ ਸਟੋਰੀ ਜਿਹੜੀ ਕਿਉਂਕਿ ਇਹ ਐਜ਼ ਏ ਪੋਸਟ ਸਕ੍ਰਿਪਟ ਹੀ ਮੈਂ ਡਿਸਕਸ ਕੀਤਾ, ਇਹਦਾ ਮੇਜਰ ਪਾਰਟ ਅਸੀਂ ਕੱਲ ਡਿਸਕਸ ਕਰ ਲਿਆ ਸੀ, ਹੁਣ ਮੈਂ ਇਹਦੇ ਤੇ ਹੋਰ ਟਾਈਮ ਨਹੀਂ ਲਾਉਣਾ ਚਾਹੁੰਦਾ। ਹੁਣ ਬਹੁਤ ਵਾਰ ਜਦੋਂ ਅਸੀਂ ਦੁਨੀਆ ਦੇ ਵਿੱਚ ਦੇਖਦੇ ਹਾਂ ਅਮਰੀਕਾ ਦੇ ਹਵਾਲੇ ਨਾਲ ਸਲੇਵਰੀ ਦੀ ਗੱਲ ਹੁੰਦੀ ਹੈ
ਕਿ ਕਿਸ ਕਿਸਮ ਦਾ ਵਰਤਾਰਾ ਸਲੇਵਸ ਨਾਲ ਹੋਇਆ ਔਰ ਉਸ ਦੇ ਲਈ ਅਲਟੀਮੇਟਲੀ ਪ੍ਰੈਜ਼ੀਡੈਂਟ ਕਲਿੰਟਨ ਦੇ ਜ਼ਮਾਨੇ 'ਚ ਮਾਫੀ ਮੰਗੀ ਗਈ। ਹਾਲਾਂਕਿ 1960 'ਚ ਸਾਰੇ ਕਾਨੂੰਨ ਬਦਲੇ ਔਰ ਅਮਰੀਕਨਾਂ ਦੀ ਇਹ ਖੂਬਸੂਰਤੀ ਸੀ ਕਿ ਪ੍ਰੈਜ਼ੀਡੈਂਟ ਬਰਾਕ ਓਬਾਮਾ ਵਾਈਟ ਹਾਊਸ 'ਚ ਪਹੁੰਚੇ ਔਰ ਇਹ ਆਲਮੋਸਟ ਉਹ ਸਾਰੇ ਸਲੇਵਰੀ ਦੇ ਦੌਰ ਤੋਂ ਤੋਬਾ ਕਰਨਾ ਸੀ। ਫਿਰ ਅਸੀਂ ਦੇਖਦੇ ਹਾਂ ਕਿ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਜਾਪਾਨੀ ਮੂਲ ਦੇ ਲੋਕ ਸੀ, ਜੈਪਨੀਜ਼ ਅਮਰੀਕਨਸ, ਉਹਨਾਂ ਨੂੰ ਜੋ ਹੀ ਸੈਕੰਡ ਵਰਲਡ ਵਾਰ ਦੀ ਪਹਿਲੇ 2.5 ਸਾਲ ਤਾਂ ਨਾਰਮਲ ਰਹੇ ਕਿਉਂਕਿ ਅਮਰੀਕਾ ਨਿਊਟਰਲ ਸੀ, ਪਰ ਜੋ ਹੀ ਜਾਪਾਨ ਨੇ ਪਰਲ ਹਾਰਬਰ ਤੇ ਅਟੈਕ ਕੀਤਾ, ਅਮਰੀਕਾ ਨੇ ਜਾਪਾਨ ਦੇ ਖਿਲਾਫ ਜੰਗ ਡਿਕਲੇਅਰ ਕੀਤੀ ਔਰ ਅਮਰੀਕਾ ਸੈਕੰਡ ਵਰਲਡ ਵਾਰ 'ਚ ਦਾਖਲ ਹੋਇਆ। ਸੋ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿ ਆਲਮੋਸਟ ਸਾਰੇ ਹੀ ਜਾਪਾਨੀ ਜਿਹੜੇ ਅਮਰੀਕਾ 'ਚ ਰਹਿਣ ਵਾਲੇ ਸੀ ਉਹਨਾਂ ਨੂੰ ਇਕੱਠੇ ਕਰਕੇ ਇੰਟਰਨ ਕੈਂਪਾਂ ਦੇ ਵਿੱਚ ਕਰ ਦਿੱਤਾ ਗਿਆ, ਘਰਾਂ ਤੋਂ ਉਹਨਾਂ ਨੂੰ ਚੁੱਕ ਲਿਆ ਗਿਆ। ਪਰ ਇਹੀ ਹਾਲ ਇਟਾਲੀਅਨਸ ਦਾ ਵੀ ਹੋਇਆ ਕਿਉਂਕਿ ਜਾਪਾਨ ਔਰ ਇਟਲੀ ਅਲਾਈ ਸਨ, ਪਰ ਜਾਪਾਨੀਆਂ ਦੇ ਨਾਲ ਬਹੁਤ ਬਦਤਰ ਸਲੂਕ ਹੋਇਆ ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਹਾਲਾਤਾਂ ਦੇ ਉੱਤੇ ਕਿੰਨਾ ਕੁਝ ਲਿਖਿਆ ਗਿਆ। ਕਈ ਬੱਚੇ ਉਹਨਾਂ ਇੰਟਰਨਸ਼ਿਪ ਕੈਂਪਾਂ 'ਚ ਪੈਦਾ ਹੋਏ, ਇੰਟਰਨ ਕੈਂਪਾਂ 'ਚ। ਉਹਨਾਂ ਦੇ ਵਿੱਚ ਕਾਂਗਰਸਮੈਨ ਮਾਈਕ ਹਾਂਡਾ, ਜਿਹੜੇ ਹੁਣ ਭਾਵੇਂ ਕਾਂਗਰਸਮੈਨ ਨਹੀਂ ਨੇ, ਸਿੱਖਾਂ ਦੇ ਦੋਸਤ ਸਨ, ਉਹ ਵੀ ਕਿਉਂਕਿ ਉਹ ਸਿੱਖਾਂ ਨਾਲ ਜਦੋਂ ਹਮਦਰਦੀ ਕਰਦੇ ਸੀ ਜਾਂ ਸਿੱਖਾਂ ਦੇ ਲਈ ਖਲੋਤੇ ਤੇ ਉਹ ਕਹਿੰਦੇ ਸੀ ਜੀ ਕਿ ਮੈਂ ਤਾਂ ਜੰਮਿਆ ਹੀ ਉਸ ਇੰਟਰਨ ਕੈਂਪ 'ਚ ਹੋਇਆ, ਇਸ ਲਈ ਮੈਂ ਸਮਝ ਸਕਦਾ ਉਸ ਭੀੜ ਨੂੰ। ਹੁਣ ਕੋਈ ਔਰ ਉਹਨਾਂ ਤੋਂ ਵੀ ਮੁਆਫੀ ਮੰਗੀ ਅਮਰੀਕਾ ਨੇ, ਕੈਨੇਡੀਅਨ ਰਜੀਮ ਨੇ ਨੇਟਿਵ ਕੈਨੇਡੀਅਨਸ ਤੋਂ ਮੁਆਫੀ ਮੰਗੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਡਿਸਪਲੇਸ ਕੀਤਾ ਗਿਆ, ਕੰਪਨਸੇਸ਼ਨ ਦੀ ਗੱਲ ਵੀ ਹੋਈ। ਜਾਪਾਨ ਨੇ ਕਿਵੇਂ ਕੋਰੀਅਨ ਔਰਤਾਂ ਨੂੰ ਐਜ਼ ਕੰਫਰਟ ਵਿਮਨ ਇਸਤੇਮਾਲ ਕੀਤਾ, ਉਸ ਦਾ ਭਾਵੇਂ ਹੌਲੀ ਹੌਲੀ ਇਕਬਾਰ ਕੀਤਾ ਜਾਪਾਨ ਨੇ, ਪਰ ਕਾਫੀ ਵੱਡਾ ਸਮ ਜਿਹੜੀਆਂ ਲੈਫਟ ਓਵਰ ਬੀਬੀਆਂ ਨੇ ਉਹਨਾਂ ਦੇ ਕੰਪਨਸੇਸ਼ਨ ਲਈ ਵੀ ਰਿਹਾ। ਪਰ ਇੱਕ ਸਟੋਰੀ ਜਿਹੜੀ ਬੇਸ਼ੱਕ ਮੈਨੂੰ ਕਿਤੇ ਲੇਟੈਂਟ ਮੇਰੇ ਮਾਈਂਡ 'ਚ ਪਈ ਕਿ ਕਿਤੇ ਮੈਂ ਖਬਰ ਇਹ ਦੇਖੀ, ਪਰ ਅੱਜ ਜਦੋਂ ਕਿ ਇਸ ਆਰਟੀਕਲ ਨੂੰ ਮੈਂ ਗੋ ਥਰੂ ਕੀਤਾ, ਅਸੀਂ ਕਦੇ ਰਿਅਲਾਈਜ਼ ਨਹੀਂ ਕਰਦੇ ਕਿ ਇਹ ਇੰਡੀਆ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਭਾਰਤ ਦੇ ਮੁਸਲਮਾਨਾਂ ਨਾਲ ਪਿਛਲੇ 70 ਸਾਲ 'ਚ ਹੋਇਆ, ਅੱਜ 180 ਕਰੋੜ ਮੁਸਲਮਾਨਾਂ ਨਾਲ ਹੋ ਰਿਹਾ, ਜੋ ਸਿੱਖਾਂ ਦੇ ਨਾਲ ਪਿਛਲੇ 33-34 ਸਾਲ ਤੋਂ ਇਨ ਪਾਰਟਿਕੂਲਰ ਔਰ 70 ਸਾਲ ਤੋਂ ਇਨ ਜਨਰਲ ਹੋ ਰਿਹਾ, ਦਲਿਤਾਂ ਦੇ ਨਾਲ ਤਾਂ ਸੈਂਕੜਿਆਂ ਕੀ ਹਜ਼ਾਰਾਂ ਸਾਲਾਂ ਤੋਂ ਹੀ ਹੋ ਰਿਹਾ, 3-4 ਹਜ਼ਾਰ ਸਾਲ ਤੋਂ, ਆਦੀਵਾਸੀਆਂ ਨਾਲ ਕੀ ਹੋ ਰਿਹਾ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਜਾਂ ਈਵਨ ਮੈਂ ਇਹ ਸਮਝਦਾ ਕਿ ਇਹਦਾ ਵੇਰਵਾ ਮੈਨੂੰ ਥੋੜਾ ਜਿਹਾ ਆਈਡੀਆ ਸੀ ਕਿ ਕੋਈ ਜਿਹੜਾ ਜਦੋਂ ਚਾਈਨਾ ਦੇ ਨਾਲ 1 ਮਹੀਨੇ ਦੀ ਜੰਗ ਇਹਨਾਂ ਦੀ ਅਕਤੂਬਰ-ਨਵੰਬਰ ਦੇ ਵਿੱਚ ਹੋਈ ਹੈ ਭਾਰਤ ਚਾਈਨਾ ਦੀ, ਔਰ ਭਾਰਤ ਨੇ ਹੀ ਚੀਨ ਤੇ ਅਟੈਕ ਕੀਤਾ ਔਰ ਉਹਦਾ ਫਿਰ ਸਵਾਦ ਵੀ ਚੱਖਿਆ ਕਿ ਉਸ ਪੀਰੀਅਡ 'ਚ 3000 ਤੋਂ ਜ਼ਿਆਦਾ ਜਿਹੜੇ ਚੀਨੀ ਮੂਲ ਦੇ ਭਾਰਤੀ ਸੀ, ਜਿਹੜੇ ਕਈ ਉੱਥੇ 100 ਸਾਲ ਤੋਂ ਰਹਿ ਰਹੇ ਸੀ, ਲੋਕਲ ਉਹਨਾਂ ਨੇ ਵਿਆਹ ਕੀਤੇ, ਕੋਈ ਕਲਕੱਤੇ 'ਚ ਸੀ, ਕੋਈ ਦਿੱਲੀ 'ਚ ਸੀ, ਕੋਈ ਕਿਤੇ ਹੋਰ ਸੀ, ਉਹ ਸਾਰੇ 3000 ਤੋਂ ਜ਼ਿਆਦਾ ਜਿਹੜੇ ਤਾਂ ਹੈ ਹੀ ਚਾਈਨੀਜ਼ ਸੀ, ਇੰਡੀਆ 'ਚ ਆਏ ਸੀ, ਉਹ ਤਾਂ ਉਹਨਾਂ ਨੇ ਤਾਂ ਜਹਾਜ਼ ਫੜਿਆ ਜਾਂ ਜੋ ਵੀ ਉਹਨਾਂ ਕੋਲ ਸੀ ਟਰਾਂਸਪੋਰਟੇਸ਼ਨ, ਉਹ ਤਾਂ ਵਾਪਸ ਚਲੇ ਗਏ। ਪਰ ਹੁਣ ਇਹ ਜਿਹੜੇ 3000 ਤੋਂ ਜ਼ਿਆਦਾ ਚਾਈਨੀਜ਼ ਜਿਹੜੇ ਜੰਮੇ ਹੀ ਭਾਰਤ ਸੀ, ਜਿਨ੍ਹਾਂ 'ਚੋਂ ਕਿਸੇ ਦੀ ਮਾਂ ਜਿਹੜੀ ਹੈ ਉਹ ਦੇਸੀ ਸੀ, ਪਿਓ ਚੀਨਾ ਸੀ ਜਾਂ ਅਦਰ ਵੇ ਅਰਾਊਂਡ ਸੀ, ਉਹ ਉੱਥੇ ਰਹੇ। ਉਹਨਾਂ ਨੂੰ ਭਾਰਤੀ ਫੌਜ ਨੇ ਭਾਰਤ ਭਰ 'ਚੋਂ ਜਿਹੜਾ ਇਕੱਠੇ ਕਰਕੇ ਰਾਜਸਥਾਨ ਦੇ ਵਿੱਚ ਦਿਓਲੀ ਨਾਂ ਦੀ ਥਾਂ ਤੇ, ਕੋਟਾ ਇੱਕ ਥਾਂ ਹੈ ਰਾਜਸਥਾਨ 'ਚ, ਕੋਟਾ ਦੇ ਨੇੜੇ, ਉੱਥੇ ਉਹਨਾਂ ਨੂੰ ਇੰਟਰਨ ਕਰ ਦਿੱਤਾ ਔਰ ਲੜਾਈ ਸਿਰਫ 1 ਮਹੀਨਾ ਚੱਲੀ। ਲੇਕਿਨ ਇਹ ਸਾਰੇ 3000 ਤੋਂ ਜ਼ਿਆਦਾ ਚੀਨੇ ਜਿਹੜੇ ਵਿਚਾਰੇ ਨੇ ਭਾਰਤੀ ਮੂਲ ਦੇ, ਉਹਨਾਂ ਨੂੰ 4 ਸਾਲ ਉਸ ਕੈਂਪ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਦੀ ਫਿਰ ਕੀ ਦਸ਼ਾ ਹੋਈ, ਕੀ ਉਹਨਾਂ ਦਾ ਹਾਲ ਹੋਇਆ, ਕਿਵੇਂ ਬੱਚਿਆਂ ਦੀ ਪੜ੍ਹਾਈ ਟੁੱਟ ਗਈ, ਕਈਆਂ ਦਾ ਜਨਮ ਹੀ ਉੱਥੇ ਹੋਇਆ। ਔਰ ਉਸ ਸਾਰੇ ਹਾਲ ਨੂੰ ਔਰ ਉਹ ਬਾਅਦ ਦੇ ਵਿੱਚ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੂੰ ਉਹਨਾਂ ਨੇ 4 ਸਾਲ ਬਾਅਦ ਲਿਆ ਕੇ ਕਲਕੱਤੇ ਦੀ ਸੜਕਾਂ ਤੇ ਛੱਡਤਾ ਵੀ ਜਾਓ ਜਿੱਥੇ ਜਾਣਾ, ਔਰ ਬਹੁਤ ਸਾਰਿਆਂ ਨੂੰ ਕੈਨੇਡਾ ਨੇ ਪਨਾਹ ਦਿੱਤੀ। ਔਰ ਜਦੋਂ ਅਸੀਂ ਕੈਨੇਡਾ ਦੀ ਬਿਊਟੀ ਦੀ ਗੱਲ ਕਰਦੇ, ਕੈਨੇਡਾ ਨੇ ਬਹੁਤ ਸਾਰਿਆਂ ਨੂੰ ਰੈਫਿਊਜ ਦਿੱਤੇ। ਹੁਣ ਉਹਨਾਂ ਜਿਹੜੇ ਉਸ ਕੈਂਪਾਂ ਦੇ ਵਿੱਚ ਜੰਮੇ ਜਾਂ ਕੈਂਪਾਂ 'ਚ ਰਹੇ ਚੀਨੇ ਨੇ, ਉਹਨਾਂ ਦੀ ਕੈਨੇਡਾ ਦੇ ਵਿੱਚ ਇੱਕ ਸੰਸਥਾ ਜਿਹੜਾ ਉਹਨਾਂ ਨੇ ਬਣਾਈ ਹੈ ਔਰ ਉਹਨਾਂ ਨੇ ਜਿਹੜਾ ਹੁਣ ਮੰਗ ਕੀਤੀ ਹੈ ਇੰਡੀਅਨ ਗਵਰਨਮੈਂਟ ਤੋਂ ਕਿ ਭਾਈ ਜੋ ਤੁਸੀਂ ਸਾਡੇ ਨਾਲ ਕੀਤਾ, ਸਾਡੇ ਬਜ਼ੁਰਗਾਂ ਨਾਲ ਕੀਤਾ ਜੀ, ਉਸ ਨੂੰ ਐਡਮਿਟ ਵੀ ਕਰੋ ਔਰ ਉਸ ਦੇ ਲਈ ਮੁਆਫੀ ਮੰਗੋ। ਔਰ ਇਹ ਖਬਰ ਮੈਂ ਸਮਝਦਾ ਵੀ ਬੜੀ ਅਹਿਮੀਅਤ ਵਾਲੀ ਹੈ ਵੀ ਇੱਕ ਪਾਸੇ ਲੋਕਤੰਤਰ ਬਣਿਆ, ਦੁਨੀਆ ਨੂੰ ਆਪਣਾ ਯੋਗਾ ਤੇ ਸਪਿਰਿਚੁਅਲਿਟੀ ਦਾ ਝੂਠ ਵੇਚਦੇ ਨੇ ਔਰ ਬੜਾ ਪੀਸਫੁਲ, ਔਰ ਇਹ ਇੰਨਾ ਵੱਡਾ, ਔਰ ਜਿਹੜਾ ਭਾਰਤ ਦੇ ਵਿੱਚ ਮੀਡੀਆ ਬੜਾ ਫ੍ਰੀ ਹੈ,
ਕਿੰਨੇ ਕੁ ਜਰਨਲਿਸਟ ਨੇ ਭਾਰਤ ਦੇ ਜਿਨ੍ਹਾਂ ਨੇ ਕਦੇ ਇਹ ਸਟੋਰੀ ਬ੍ਰੇਕ ਕੀਤੀ ਹੈ ਕਿ 3000 ਚੀਨੀਆਂ ਨੂੰ ਜਿਨ੍ਹਾਂ 'ਚ ਬੀਬੀਆਂ ਬੱਚੇ ਸਕੂਲ ਗੋਇੰਗ ਚਿਲਡਰਨ ਸੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਕੈਂਪਾਂ ਦੇ ਵਿੱਚ ਰੱਖ ਕੇ, ਜਦੋਂ ਕਿ ਲੜਾਈ 1 ਮਹੀਨਾ ਚੱਲੀ, 1 ਮਹੀਨੇ ਬਾਅਦ ਚਾਈਨਾ ਨੇ ਬਹੁਤ ਸਾਰੀ ਟੈਰੀਟਰੀ ਤੋਂ ਵਿਦਡਰਾ ਕਰ ਰਿਹਾ, ਕੁਝ ਉਹਨੇ ਹੈਲਡ ਕੀਤੀ, ਲੇਕਿਨ ਇਹਨਾਂ ਨੂੰ ਜਿਹੜੀ ਹੈ ਉਹ ਲਗਾਤਾਰ ਉਹਨਾਂ ਕੈਂਪਾਂ ਦੇ ਵਿੱਚ ਰੱਖਿਆ ਗਿਆ ਜੀ। ਔਰ ਇਹ ਸਟੋਰੀ ਹੈ ਕਿ ਚਾਈਨੀਜ਼ ਇੰਡੀਅਨਸ ਇਨ ਕੈਨੇਡਾ want India to apologize for interning them during 1962 war. Nearly 3,000 Chinese Indians were rounded up during the month-long war and after and sent to an internment camp in Rajasthan. Many were held for 4 years. मैं already explain कर ਦਿੱਤਾ है। ਹੁਣ ਇਹ ਹਿਊਮਨ ਮਿਜ਼ਰੀ ਦੀ ਸਟੋਰੀ ਹੈ ਔਰ ਜਿਉਂ ਤੁਸੀਂ ਪੜ੍ਹਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਡਿਸਪਲੇਸ ਕੀਤੇ ਜਾਂਦੇ ਨੇ, ਘਰਾਂ ਚੋਂ ਚੁੱਕੇ ਜਾਂਦੇ ਨੇ, ਕੱਢੇ ਜਾਂਦੇ ਨੇ, ਕਿਹਨਾਂ ਹਾਲਾਤਾਂ ਚੋਂ ਜਿਉਂਦੇ ਨੇ ਔਰ ਉਹ ਕਿਵੇਂ ਰਹਿੰਦੇ ਨੇ। ਔਰ ਇਹ ਸਟੋਰੀ ਐਂਡੀ ਹਾਈਸ ਵਾਜ਼ 18 years old and studying in a boarding school in Shillong when a war broke out between India and China in October 1962. Early one morning, he was summoned to the principal's office where policemen told him and a few other Chinese Indians to pack their belongings and leave with them. ਕਿ ਉਹ ਸਕੂਲ ਦਾ ਇਹ ਬੱਚਾ 18 ਸਾਲਾਂ ਦਾ ਸਕੂਲ ਸੀ, ਪੁਲਿਸ ਆਈ ਪ੍ਰਿੰਸੀਪਲ ਦੇ ਕਮਰੇ 'ਚ, ਉਹਨਾਂ ਨੇ ਕਿਹਾ ਜੀ ਆਪਣਾ ਸਮਾਨ ਚੁੱਕੋ ਤੇ ਸਾਡੇ ਨਾਲ ਚਲੋ। ਇਹ ਵੀਕ ਲੇਟਰ ਹਿਸ ਵਾਜ਼ ਪੁਟ ਔਨ ਏ ਟ੍ਰੇਨ that would take him across the breadth of the country to Deoli, a small town near Kota in Rajasthan. ਹਫ਼ਤੇ ਬਾਅਦ ਉਹ ਕੋਟਾ ਦੇ ਇਸ ਕੈਂਪ 'ਚ ਪਹੁੰਚਾ ਦਿੱਤਾ ਜਾਂਦਾ। Although Hiss was born in India, his family, which ran a restaurant near Digboy in Assam as well as shoe and furniture business in Calcutta, was of Chinese origin. ਹੁਣ ਪੈਦਾ ਇੰਡੀਆ 'ਚ ਹੋਇਆ ਸੀ ਪਰ ਕਿਉਂਕਿ ਨਸਲ ਚਾਈਨੀਜ਼ ਸੀ ਤੇ ਉਹਨੂੰ ਉਹਨਾਂ ਨੇ ਟਾਰਗੇਟ ਕੀਤਾ। They were among 3,000 Chinese Indians who were rounded up and sent to an internment camp to wait out the war. The war lasted only a month between October 20 and November 21st, but he and several others left the camp only 4 years later. ਇਹ ਮੈਂ already explain ਕਰ ਦਿੱਤਾ ਹੈ ਕਿ ਲੜਾਈ 1 ਮਹੀਨੇ ਚੱਲੀ ਪਰ 4 ਸਾਲ ਇਹ 3000 ਜਿਹੜੇ ਵਿਚਾਰੇ ਨੇ ਭਾਰਤੀ ਮੂਲ ਦੇ ਚੀਨੇ ਉਹ ਇਸ ਕੈਂਪ ਦੇ ਵਿੱਚ ਰਹੇ। ਹੁਣ now as India and China are caught in a border standoff at Doklam, the Chinese Indian survivors of the Deoli internment camp intend to speak out about their ordeal in Ottawa, Canada, the country to which many of them migrated after being released from the camp. ਹੁਣ ਉਹ ਆਟਵਾ ਦੇ ਵਿੱਚ ਇੱਕ ਵੱਡੀ ਮੀਟਿੰਗ ਕਰ ਰਹੇ ਨੇ ਔਰ ਉਹ ਇਸ ਆਪਣੀ ਵਿਥਿਆ ਨੂੰ ਸੁਣਾਉਣਾ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਕੀ ਵਾਪਰਿਆ ਔਰ ਕੁਝ ਪਿਕਚਰ ਜਿਹੜੀਆਂ 2-3 ਇਸ ਆਰਟੀਕਲ ਦੇ ਨਾਲ ਨੇ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ ਸਕਰੀਨ ਦੇ ਉੱਤੇ। On August 24, the Association of India Deoli Camp Internees 1962, ਇਹ ਸੰਸਥਾ ਦਾ ਨਾਮ ਹੈ, an organization of survivors of the internment camp will demonstrate outside the Indian High Commission in Ottawa to highlight their stories and demand that Indian government at the very least acknowledge the fact that the internment camp existed and apologize for having uprooted so many lives. ਹੁਣ ਇਹ ਜਿਹੜੇ ਚਾਈਨੀਜ਼ ਨੇ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਆਟਵਾ 'ਚ ਪ੍ਰੋਟੈਸਟ ਕਰਨਗੇ ਬਈ ਤੁਸੀਂ ਮੰਨੋ ਵੀ ਤੁਸੀਂ ਕੀ ਕੀਤਾ ਹੋਇਆ ਔਰ ਇਸ ਦੇ ਲਈ ਮਾਫੀ ਮੰਗੋ। ਇਹ ਵਿਚਾਰੇ ਫਿਰ ਵੀ ਚੰਗੇ ਨੇ, ਇਹਨਾਂ ਨੇ ਅਜੇ ਕੰਪਨਸੇਸ਼ਨ ਨਹੀਂ ਮੰਗਿਆ ਹੈ, ਲੇਕਿਨ ਜੇ ਤੁਸੀਂ 4 ਸਾਲ ਕਿੰਨੇ ਲੋਕਾਂ ਨੂੰ ਕਿਸ ਮਿਜ਼ਰੀ 'ਚ ਧੱਕਿਆ ਔਰ ਉਹਦੇ ਲਈ ਤੁਸੀਂ ਜਵਾਬ ਦਿਓ, ਅਕਾਊਂਟੇਬਲ ਹੋ, ਜਿਵੇਂ ਦੁਨੀਆ ਦੇ ਵਿੱਚ ਕੰਪਨਸੇਸ਼ਨ ਦਿੱਤੇ ਜਾਂਦੇ ਨੇ। ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿੰਨਿਆਂ ਨੂੰ ਇਹ ਇਸ ਕਿਸਮ ਦੀ ਐਪੋਲੋਜੀ ਨਹੀਂ ਕੰਪਨਸੇਸ਼ਨ ਉਹ ਕਰਦੇ ਨੇ। ਫਿਰ ਉਹਨੇ ਕਿਹਾ ਕਿ ਵੀ ਆਰ escalating this now because of the border issues. Xing Lin, the association spokesperson, the Indian government has never acknowledged the internment camps in 55 years, even if it talks about the border issue. ਉਹਨੇ ਕਿਹਾ ਜੀ ਬਾਰਡਰ ਦੀਆਂ ਗੱਲਾਂ ਬੜੀਆਂ ਕਰਦੇ ਨੇ ਪਰ ਤੁਸੀਂ ਕਦੇ ਇਹ ਨਹੀਂ ਦੱਸਿਆ ਵੀ ਤੁਸੀਂ 4 ਸਾਲ ਲੋਕਾਂ ਨੂੰ ਇਹਨਾਂ ਕੈਂਪਾਂ ਦੇ ਵਿੱਚ ਰੱਖਿਆ ਇੰਟਰਨਮੈਂਟ ਕੈਂਪਾਂ 'ਚ। Though the proposed protest happens to be timed with the escalation in tension on the border, the group had been planning it for months before the Doklam standoff began. ਉਹਨੇ ਕਿਹਾ ਭਾਵੇਂ ਹੁਣ ਹੋਣ ਲੱਗਾ ਇਹ ਪ੍ਰੋਟੈਸਟ ਔਰ ਮੈਂ ਸਾਡੇ ਕਿਉਂਕਿ ਬਹੁਤ ਸਾਰੇ ਦਰਸ਼ਕ ਆਟਵਾ ਟੋਰਾਂਟੋ ਤੋਂ ਵੀ ਸਾਡੇ ਨਾਲ ਜੁੜੇ ਹੁੰਦੇ ਨੇ, ਮੈਂ ਉਹਨਾਂ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਇਹ ਜਿਹੜੀ ਵੀ ਐਸੋਸੀਏਸ਼ਨ ਹੈ ਇਹਨਾਂ ਦੇ ਨਾਲ ਰਾਬਤਾ ਕਰੋ ਔਰ ਜਦੋਂ ਇਹ ਹਾਈ ਕਮਿਸ਼ਨ ਦੇ ਬਾਹਰ ਆਟਵਾ ਦੇ ਵਿੱਚ ਪ੍ਰੋਟੈਸਟ ਕਰਦੇ ਨੇ ਉਹਨਾਂ ਦੇ ਨਾਲ ਵੱਡੀ ਗਿਣਤੀ ਸ਼ਾਮਲ ਹੋ ਕਿ ਭਾਈ ਮਾਫੀ ਮੰਗੋ ਔਰ ਜਿਹੜਾ ਇਹਦਾ ਕੰਪਨਸੇਸ਼ਨ ਵੀ ਦਿਓ ਤੁਸੀਂ ਜੋ ਇਹਨਾਂ ਦੇ ਨਾਲ ਇਹਨਾਂ ਪਰਿਵਾਰਾਂ ਨਾਲ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਭਾਵੇਂ ਟਾਈਮਿੰਗ ਕਈਆਂ ਨੂੰ ਲੱਗੇਗਾ ਕਿ ਬਈ ਇਹ ਠੀਕ ਨਹੀਂ ਹੈ,
but it was a difficult decision to continue now, but we are realizing that timing is never going to be right, whether in peacetime or now. We just want to keep this alive while we have the repository of information. ਕਿ ਸਾਡੇ ਕੋਲ ਜਾਣਕਾਰੀ ਦਾ ਖਜ਼ਾਨਾ ਹੈ। ਕਈ ਕਹਿਣਗੇ ਜੀ ਉਧਰ ਲੜਾਈ ਲੱਗਣ ਲੱਗੀ ਹੈ, ਤੁਸੀਂ ਉਹਨਾਂ ਨੇ ਕਿਹਾ ਜੀ ਕੋਈ ਵੀ ਟਾਈਮ ਜਿਹੜਾ ਹੈ ਉਹ ਨਹੀਂ ਹੋਣਾ ਜਦੋਂ ਕਿ ਹੋਏ ਕਿ ਜੀ ਹੁਣ ਟਾਈਮ ਆ ਗਿਆ ਔਰ ਸਾਨੂੰ ਇਹ ਸੱਚ ਬਾਹਰ ਲਿਆਉਣ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਜੀ ਦਿਸ ਇਜ਼ ਨਾਟ ਦਾ ਫਸਟ ਟਾਈਮ ਦ ਐਸੋਸੀਏਸ਼ਨ ਵਿਲ ਸਪੀਕ ਅਬਾਊਟ ਦ ਇੰਟਰਨਮੈਂਟ ਇਨ ਪਬਲਿਕ। Shanglin said the first time was in 2012 when the organization marked the 50th anniversary of their internment with a memorial in Canada. ਕੈਨੇਡਾ ਦੇ ਵਿੱਚ ਉਹਨਾਂ ਨੇ ਚਾਈਨੀਜ਼ ਲੈਂਗੁਏਜ ਲਿਖੇ ਕਿ ਮੈਮੋਰੀਅਲ ਵੀ ਬਣਾਇਆ ਇਹਦਾ 50 ਸਾਲਾ ਜਦੋਂ ਉਹਨਾਂ ਨੇ 2012 ਚ ਬਣਾਇਆ। ਉਹਨਾਂ ਨੇ ਕਿਹਾ ਕਿ ਵੀ in 2015 a small group of former internees and their family members spoke in New Delhi about their experiences. ਅਸੀਂ ਨਵੀਂ ਦਿੱਲੀ ਜਾ ਕੇ ਵੀ ਆਪਣੇ ਸਾਡੇ ਕੀ ਤਜਰਬੇ ਨੇ ਉਹਨਾਂ ਬਾਰੇ ਦੱਸਿਆ। ਔਰ ਅੱਗੇ ਜਦੋਂ ਅਸੀਂ ਦੇਖਦੇ ਹਾਂ ਤੇ ਉਹਦੇ ਚ ਉਹਨਾਂ ਨੇ ਦੱਸਿਆ ਵੀ ਉੱਥੇ ਜਿਹੜੇ ਰਹਿਣ ਵਾਲੇ ਸੀ ਇੰਟਰਨਮੈਂਟ ਜਿਨ੍ਹਾਂ ਨੂੰ ਕੀਤਾ ਗਿਆ ਕੈਂਪਾਂ ਚ ਉਹਨਾਂ ਦੀ ਕੀ ਹਾਲਤ ਸੀ। The Deoli camp had been used to house prisoners for long before Indo-China War. ਕਿ ਉਹ ਜਿਹੜਾ ਜਿੱਥੇ ਰੱਖਿਆ ਗਿਆ ਉੱਥੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਇਟਾਲੀਅਨ ਔਰ ਜਾਪਾਨੀ ਪ੍ਰਿਜ਼ਨਰ ਸੀ ਉੱਥੇ ਉਹਨਾਂ ਨੂੰ ਰੱਖਿਆ ਹੋਇਆ ਸੀ। ਚਿਟਾਗੋਂਗ ਆਰਮਰੀ ਜਿਹੜਾ 1930 ਦੇ ਵਿੱਚ ਜਿਨ੍ਹਾਂ ਨੇ ਰਿਬੈਲੀਅਨ ਕੀਤਾ ਉਹਨਾਂ ਨੂੰ ਰੱਖਿਆ ਹੋਇਆ ਸੀ। ਸੋ ਇਹ ਜਿਹੜਾ ਥਾਂ ਹੀ ਹੈ ਉਹ ਇੱਕ ਕੈਦਖਾਨਾ ਜੇਲ੍ਹ ਵਰਗੀ ਸੀ ਜਿਹਦੇ ਚ ਉਹਨਾਂ ਨੂੰ ਰੱਖਿਆ ਗਿਆ। ਔਰ ਉਹਨਾਂ ਨੇ ਕਿਹਾ ਜੀ ਪਹਿਲੇ ਜਿਹੜੇ ਡਿਟੇਨ ਹੋਏ 1962 ਦੇ ਵਿੱਚ ਹੋਏ ਔਰ ਇਹ ਜਿਹੜੀਆਂ ਡਿਟੈਂਸ਼ਨਸ ਨੇ ਇਹ ਜਨਵਰੀ 1963 ਤੱਕ ਫੜੇ ਜਾਂਦੇ ਰਹੇ ਲੋਕ। ਜੋਏ ਮਾ a content marketer who lives in California in the United States was one of the few people to have been born in the camp. ਇਹ ਕੈਲੀਫੋਰਨੀਆ 'ਚ ਰਹਿੰਦਾ ਜੋਏ ਮਾ ਇਹਦਾ ਨਾਂ ਹੈ ਔਰ ਇਹ ਪੈਦਾ ਹੀ ਉਸ ਕੈਂਪ 'ਚ ਹੋਇਆ ਸੀ। ਦਾਊ ਸ਼ੀ ਹੋਈ ਸੀ ਬੀਬੀ ਹੈ। Though she grew up hearing stories of her family's experiences there, the first time she ever acknowledged it to her Indian friends was in 2012 when the association marked the 50th anniversary. ਹੁਣ ਜਦੋਂ ਤੁਸੀਂ ਉਸ ਐਕਸਪੀਰੀਅੰਸ ਚੋਂ ਲੰਘੇ ਹੋ ਤੁਸੀਂ ਕੀ ਦੱਸੋ ਵੀ ਤੁਸੀਂ ਉਸ ਕੈਂਪ ਵਰਗੀ ਜੇਲ੍ਹ 'ਚ ਪੈਦਾ ਹੋਏ। ਉਹਨੇ ਕਿਹਾ ਵੀ ਮੈਂ ਉਹਨੂੰ ਭੇਤ ਨੂੰ ਆਪਣੇ ਅੰਦਰ ਰੱਖਿਆ। ਉਹਨੇ ਕਿਹਾ it was such a stigma that even though we spoke of it at home, I never told my friends in school, in Calcutta or in college in Delhi. She said, it is tough, especially when I speak to people of Indian origin. They don't know about it and are so horrified that this has happened. ਹੁਣ ਇਹ ਨੇ ਜਿਹੜੇ ਜਦੋਂ ਤੁਸੀਂ ਇਹਨਾਂ ਦੇ ਸਰਕਾਰਾਂ ਦੇ ਔਰ ਇਹ ਉਹ ਪੀਰੀਅਡ ਹੈ ਨਹਿਰੂ ਜੀ ਪੰਚਸ਼ੀਲ ਸ਼ਾਂਤੀ ਦਾ ਦੇਵਤਾ ਹੈ। ਫਿਰ ਲਾਲ ਬਹਾਦਰ ਸ਼ਾਸਤਰੀ ਇਹ ਬੜਾ ਪੀਸ ਮੇਕਰ ਔਰ ਬੜਾ ਇਹ ਉਹਦੇ ਪੀਰੀਅਡ 'ਚ ਇਹ ਏਡੀ ਵੱਡੀ ਹਿਊਮਨ ਐਗੋਨੀ ਜਿਹੜੀ ਹੈ ਔਰ ਪੇਨ ਔਰ ਟਾਰਚਰ ਉਸ ਚੋਂ ਇਹਨਾਂ ਨੇ ਕੱਢਿਆ। ਇਹ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ ਜੀ। ਔਰ ਫਿਰ ਜੋਏ ਮਾ's family was not among the first batch of internees, though they were among the last to leave the camp. In January 1963, her family learned that all people of Chinese origin in their area were being rounded up. ਸਾਰੇ ਘਰੋਂ ਘਰੀ ਉਹਨਾਂ ਦੇ ਆਰਮੀ ਆ ਰਹੀ ਆ ਜਿਹਦੇ ਵਿੱਚ ਚੀਨੀ ਸ਼ਕਲ ਦੇਖੀ ਉਹਨੂੰ ਚੁੱਕ ਕੇ ਜਿਹੜੀ ਆ ਵੈਨਾਂ ਸੁੱਟ ਰਹੇ ਨੇ। So they too packed to go to the camp. The Chinese New Year was on January 25th. ਉਹਨੇ ਕਿਹਾ ਜੀ ਚਾਈਨੀਜ਼ ਨਿਊ ਈਅਰ ਸੀ ਅਸੀਂ ਸੈਲੀਬ੍ਰੇਟ ਕਰਦੇ ਹਾਂ ਈਅਰ ਆਫ ਦਾ ਡਰੈਗਨ ਔਰ ਦੂਜਾ ਉਹਨਾਂ ਦਾ ਬਹੁਤ ਵੱਡੀ ਸੈਲੀਬ੍ਰੇਸ਼ਨ ਹੁੰਦੀ ਹੈ। ਪਰ ਉਹਨਾਂ ਨੇ ਕਿਹਾ ਵੀ ਅਸੀਂ ਜਿਉਂ ਹੀ ਬਾਕਸ ਖੋਲੇ ਤੇ ਫੌਜ ਦੀਆਂ ਜਿਹੜੀਆਂ ਗੱਡੀਆਂ ਆ ਕੇ ਲੱਗ ਗਈਆਂ ਬਾਹਰ ਕਿ ਜੀ ਪੈਕ ਕਰੋ ਔਰ ਚਲੋ ਸਾਡੇ ਨਾਲ ਔਰ ਜਾ ਕੇ ਰਾਜਸਥਾਨ ਦੇ ਉਸ ਕੈਂਪ ਦੇ ਵਿੱਚ ਜਿਹੜਾ ਸਾਨੂੰ ਡੰਪ ਕਰ ਦਿੱਤਾ। ਔਰ ਇਹ ਜਿਹੜੀ ਜੋਏ ਮਾਂ ਕਹਿੰਦੀ ਹੈ ਮਾਈ ਮਦਰ ਵਾਜ਼ ਪ੍ਰੈਗਨੈਂਟ ਵਿਦ ਹਰ ਐਟ ਦੈਟ ਟਾਈਮ ਕਿ ਮੈਂ ਉਹਦੀ ਕੁੱਖ 'ਚ ਸੀ ਔਰ ਉਹਦੀ ਜਿਹੜੀ ਫਾਦਰ ਦੀ ਫੈਮਿਲੀ ਹੈ ਉਹ ਇੰਡੀਆ ਦੇ ਵਿੱਚ 1880 ਤੋਂ ਰਹਿ ਰਹੇ ਸੀ। ਹੁਣ 70 80 90 ਸਾਲ ਰਹਿਣ ਤੋਂ ਬਾਅਦ ਵੀ ਜੇ ਨੱਕੀਆਂ ਅੱਖਾਂ ਨੇ ਤੇ ਤੁਹਾਡੇ ਚੀਨੇ ਫੀਚਰ ਨੇ ਤੁਸੀਂ ਚੀਨੇ ਹੋ ਭਾਵੇਂ ਤੁਸੀਂ 4-5 ਪੀੜ੍ਹੀਆਂ ਤੋਂ ਭਾਰਤ ਦੇ ਵਿੱਚ ਰਹਿੰਦੇ ਹੋ। ਔਰ ਹਰ ਫਾਦਰ ਇਹ ਕੰਟਰੈਕਟਰ ਸੀ ਔਰ ਉਹਨਾਂ ਨੇ ਕਈਆਂ ਨੂੰ ਇੰਪਲੋਇਮੈਂਟ ਦਿੱਤੀ ਸੀ। ਉਹਨਾਂ ਨੇ ਕਿਹਾ ਔਰ ਫਿਰ ਜਿਹੜੇ ਬਹੁਤ ਸਾਰੇ ਮਿਲ ਵਰਕਰ ਨੇ ਉਹਨਾਂ ਨੂੰ ਇੰਟਰਨ ਕੀਤਾ। ਕਈ ਮਿਲ ਵਰਕਰਸ ਉਹਨਾਂ ਦੀਆਂ ਫੈਮਿਲੀਜ਼ ਤੋਂ ਅੱਡ ਕਰਕੇ ਜਿਹੜਾ ਕੈਂਪਾਂ 'ਚ ਰੱਖਿਆ ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਨੇ ਉਹ ਮੁੜ ਕੇ ਪਤਾ ਹੀ ਨਹੀਂ ਲੱਗਿਆ ਵੀ ਉਹ ਕਿੱਥੇ ਚਲੀਆਂ ਗਈਆਂ। ਫਿਰ ਉਹਨੇ ਕਿਹਾ ਵੀ ਮਿਸਟਰ ਹਿਸ਼ ਫਾਰਮਰ ਪ੍ਰੈਜ਼ੀਡੈਂਟ ਆਫ ਦ ਐਸੋਸੀਏਸ਼ਨ ਸੈਡ he will never forget the day he arrived at Deoli camp one morning towards the end of October 1962. Although the internees arrived in the morning, they were not permitted to enter the camp until around 5 p.m. They had not been given food all day, and when they finally were, it was stale bread passed around in a jute sack and some tea with little milk. ਉਹਨੇ ਕਿਹਾ ਸਾਰਾ ਦਿਨ ਕੁਝ ਨਹੀਂ ਦਿੱਤਾ। ਕਹਿੰਦਾ ਮੈਂ ਕਦੇ ਵੀ
ਉਹ ਪਹਿਲਾ ਦਿਨ ਨਹੀਂ ਭੁੱਲਾਂਗਾ। ਔਰ ਸ਼ਾਮ ਨੂੰ ਇੱਕ ਬੋਰੀ ਦੇ ਵਿੱਚ ਪਾ ਕੇ ਉਹਨਾਂ ਨੇ ਜਦੋਂ ਦਿੱਤਾ, ਫਿਰ ਉਹਨੇ ਕਿਹਾ ਦਾ ਬ੍ਰੈਡ ਵਾਜ਼ ਹਾਰਡ ਐਂਡ ਰੌਕ ਲਾਈਕ, ਜਿਹੜੀ ਬ੍ਰੈਡ ਦਿੱਤੀ ਉਹ ਪੱਥਰ ਵਰਗੀ ਸੀ ਜੀ। when he dipped into the tea it did not soften at all, even ਚਾਹ 'ਚ ਡੋਬ ਕੇ ਵੀ ਇਹ ਨਰਮ ਨਹੀਂ ਹੋਈ। frustrated he threw it against the wall only to see it bounce back, ਉਹਨੇ ਕਹਿੰਦਾ ਮੈਂ ਕੰਧ ਨਾਲ ਮਾਰੀ, ਉਹ ਵਾਪਸ ਮੇਰੇ ਵੱਲ ਆਈ। some of the older people broke the bread with stones and soaked it in the tea, he recalled, I didn't eat anything until next ਇਹ ਜਦੋਂ ਤੁਸੀਂ ਐਗਨੀ ਦੀ ਗੱਲ ਕਰਦੇ ਹੋ। for 4 years he did nothing in the camp, ਕਹਿੰਦਾ ਮੇਰੇ ਕੋਲ ਕੁਝ ਨਹੀਂ ਸੀ ਕਰਨ ਲਈ। during the day the internees were allowed to mingle, but at night they were shut into their barracks, ਉਹਨਾਂ ਨੂੰ ਕੈਦੀਆਂ ਦੀ ਤਰ੍ਹਾਂ ਅੱਡ ਕਰ ਦਿੱਤਾ ਜਾਂਦਾ ਸੀ। 1 year went by, 2 years, 3 years, when it was 4 years I thought, oh my God, I am 21 now, what will we do with our lives now, will we ever get out, the anxiety really। 18 ਸਾਲ ਦਾ ਮੁੰਡਾ ਸਕੂਲ ਗਿਆ, ਇਹਨੂੰ ਚੁੱਕ ਲਿਆ, 4 ਸਾਲ ਵੇਲੇ ਕਹਿੰਦਾ 21 ਸਾਲ ਦਾ ਮੈਂ ਹੋ ਗਿਆ ਜੀ, ਔਰ ਮੈਂ ਹੁਣ ਕੀ ਕਰਾਂਗਾ ਜਦੋਂ ਲਾਸਟ ਚੌਥੇ ਸਾਲ ਚੋਂ ਆਇਆ। ਉਹਨੇ ਕਿਹਾ ਵੀ ਕੁਛ ਜਿਹੜੇ ਨੇ ਉੱਥੋਂ ਚਲੇ ਗਏ, ਔਰ ਉਹਨਾਂ ਨੂੰ ਜਿਹੜਾ ਹੈ ਉਹ ਮੈਨੀ ਆਫ ਥੀਸ ਪੀਪਲ ਹੂਜ਼ ਫੈਮਲੀਜ਼ ਹੈਡ ਬੀਨ ਇੰਡੀਆ ਫॉर ਜਨਰੇਸ਼ਨ ਹੈਡ ਨੈਵਰ ਸੈਟ, ਉਹਨਾਂ ਨੂੰ ਕਹਿਣਾ ਕਿ ਵੀ ਜਾਓ ਚੀਨ ਨੂੰ ਜਾਓ, ਕਹਿੰਦੇ ਅਸੀਂ 100 ਸਾਲ ਤੋਂ ਇੰਡੀਆ 'ਚ ਰਹੇ, ਚੀਨ 'ਚ ਅਸੀਂ ਸਾਨੂੰ ਕੌਣ ਜਾਣਦਾ, ਸਾਡਾ ਕੁਛ ਨਹੀਂ ਹੈ। Decades later, the association, which is primarily formed of expatriates, has not yet found any person who returned apart from those who later shifted to the west, ਕਿ ਕੋਈ ਵੀ ਚੀਨ ਨਹੀਂ ਗਿਆ, ਬਹੁਤ ਸਾਰੇ ਜਿਹੜੇ ਨੇ ਪੱਛਮੀ ਦੇਸ਼ਾਂ ਦੇ ਵਿੱਚ ਆਏ। ਫਿਰ ਉਹਨਾਂ ਨੇ ਕਿਹਾ ਵੀ his time at the camp spelled an end to his education, something he regrets this up to this day, ਕਿ ਵੀ ਮੈਂ ਸਭ ਕੁਝ ਹੀ ਲੂਜ਼ ਕੀਤਾ ਐਜੂਕੇਸ਼ਨ। ਫਿਰ ਉਹਨੇ ਕਿਹਾ ਵੀ ਲਾਲ ਬਹਾਦਰ ਸ਼ਾਸਤਰੀ ਆਇਆ 1963 'ਚ। In 1963, Lal Bahadur Shastri, then India's Home Minister, visited the camp. Several internees have vivid memories of that day. He told Shastri he was in high school and asked if he could attend a school in the town nearby, or whether a teacher could be arranged to come to the camp. Shastri said he would have to consult with the higher authorities in Delhi before making a decision. That was the last anyone heard of the matter. ਇਹ ਬੜਾ ਕਾਈਂਡ ਲਾਲ ਬਹਾਦਰ ਸ਼ਾਸਤਰੀ, ਅਸੀਂ ਵੀ ਸਮਝਦੇ ਹਾਂ ਕਿ ਜੀ ਬਹੁਤ ਪੀਸ ਮੇਕਰ ਸੀ, ਉਹਨੇ ਜੀ ਉਹ ਤਾਸ਼ਕੰਦ ਸਮਝੌਤਾ ਕੀਤਾ। ਉਹ ਬੱਚਾ ਇੱਕ ਨੂੰ ਕਹਿ ਰਿਹਾ ਕਿ ਜੀ ਮੈਂ ਸਕੂਲ ਜਾਣਾ ਚਾਹੁੰਦਾ, ਹੋਮ ਮਿਨਿਸਟਰ ਹੈ ਇੰਡੀਆ ਦਾ, ਵੀ ਮੇਰਾ ਕੋਈ ਟੀਚਰ ਜਾਂ ਕੋਈ ਨੇੜੇ ਦੇ, ਉਹ ਕਹਿੰਦਾ ਵੀ ਅੱਜ ਮੈਂ ਸੁਣਦਾ ਉਹਦੇ ਕੋਲੋਂ ਕਿ ਵੀ ਉਹਨੇ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਜੀ। ਫਿਰ ਉਹਨੇ ਇੱਕ ਹੋਰ ਮਾਈਕਲ ਚੰਗ ਨਾਲ ਇੰਟਰਵਿਊ ਹੈ ਕਿ ਉਹਨੇ ਕਿਹਾ ਵੀ ਇਟ ਵਾਜ਼ ਪੂਅਰਲੀ ਫੰਡਡ, ਕੋਈ ਪੜ੍ਹਨ ਦਾ ਪ੍ਰਬੰਧ ਨਹੀਂ ਸੀ। ਵੀ ਹੈਡ ਨੋ ਪੈਨਸਲ, ਨੋ ਪੇਪਰ ਟੂ ਰਾਈਟ, we just had slates, so most kids didn't end up going to school at all, we just played। ਔਰ ਫਿਰ ਉਹਨਾਂ ਨੇ ਕਿਹਾ ਜੀ ਇੱਥੇ ਆ ਕੇ ਅਸੀਂ 1966 ਦੇ ਵਿੱਚ ਜਦੋਂ ਅਸੀਂ ਬਾਹਰ ਨਿਕਲੇ, we have started building our lives for 3 months, ਸਾਨੂੰ ਉਹਨਾਂ ਨੇ ਆ ਕੇ ਕਲਕੱਤੇ ਦੀ ਸੜਕ ਤੇ ਛੱਡ ਦਿੱਤਾ, ਕਿਹਾ ਜੀ ਜੋ ਮਰਜ਼ੀ ਹੁਣ ਕਰੋ। ਔਰ ਉਹਨਾਂ ਨੇ ਕਿਹਾ ਵੀ ਉਸ ਚੋਂ ਸਾਡਾ ਜਿਹੜਾ ਹੈ ਹੁਣ ਤੱਕ ਅਸੀਂ ਮੈਂ ਕਿਸੇ ਤਰੀਕੇ ਨਾਲ 1973 ਤੱਕ ਪਹੁੰਚਦੇ ਹਾਂ, ਕੈਨੇਡਾ ਪਹੁੰਚਿਆ, ਫੈਕਟਰੀ 'ਚ ਕੰਮ ਕੀਤਾ ਹੈ। ਔਰ ਇਹ ਜਿਹੜਾ ਜਿਸ ਹਾਲ 'ਚ ਅਸੀਂ ਸੀ ਉਹਦੇ ਨਾਲੋਂ ਅਸੀਂ ਐਜ਼ ਵੀ ਵਰ ਜਸਟ ਡ੍ਰੌਪਡ ਔਨ ਦਾ ਸਾਈਡ ਆਫ ਦਾ ਸਟਰੀਟ ਇਨ ਕੈਲਕਟਾ ਐਂਡ ਟੋਲਡ ਵੀ ਆਰ ਔਨ ਆਵਰ ਓਨ, ਕੋਈ ਉਹਨਾਂ ਦਾ ਰੀਹੈਬਿਲਿਟੇਸ਼ਨ ਦਾ ਪ੍ਰਬੰਧ ਨਹੀਂ। ਔਰ ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਕਈ ਆਪਣੇ ਘਰਾਂ 'ਚ ਰਹੇ ਇੱਧਰ ਉੱਧਰ, ਫਿਰ ਮੈਂ ਜਿਹੜਾ ਅਸੀਂ ਕਾਮਨਵੈਲਥ ਪਾਸਪੋਰਟਾਂ ਦੇ ਥੱਲੇ ਅਸੀਂ ਕੈਨੇਡਾ ਔਰ ਅਮਰੀਕਾ ਆਉਣ ਦਾ ਪ੍ਰਬੰਧ ਕੀਤਾ। ਬਿਲਕੁਲ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਪੀਰੀਅਡ ਦੇ ਵਿੱਚ ਜਦੋਂ ਇਹ ਲੜਾਈ ਸ਼ੁਰੂ ਵੀ ਹੋਈ, ਅਸੀਂ ਆਪਣੀ ਮਾਂ ਨੂੰ ਜਿਹੜੇ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਹੁਣ ਇੱਥੋਂ ਚਲੇ ਜਾਓ। ਉਹਨਾਂ ਨੇ ਕਿਹਾ ਸਾਨੂੰ ਕੀ ਹੋਣਾ ਹੈ, ਕਹਿੰਦਾ ਮੇਰੀ ਮਾਂ ਨੇ ਕਿਹਾ ਮਾਈ ਮਦਰ ਸੈਡ they just thought everything would be fine, she recalled. They had weathered the Second World War in India and continued their business even after independence. Even when they saw the signs, they thought they would be all right. ਉਹਨਾਂ ਨੇ ਕਿਹਾ ਜੀ ਅਸੀਂ ਸਾਡਾ ਦੇਸ਼ ਆ, ਅਸੀਂ ਕਿੱਥੇ ਜਾਈਏ, ਸੈਕੰਡ ਵਰਲਡ ਵਾਰ ਨੂੰ ਅਸੀਂ ਦੇਖਿਆ, 47 ਦੀ ਪਾਰਟੀਸ਼ਨ ਦੇਖੀ ਹੈ। ਸੋ ਇਹ ਹੈ ਜਿਹੜੀ ਇਹ ਲਾਰਜੈਸਟ ਡੈਮੋਕ੍ਰੇਸੀ ਦਾ ਹੁਣ ਤੋਂ ਜਿਹੜਾ 55 ਸਾਲ ਪਹਿਲਾਂ ਦਾ ਵਰਤਾਰਾ ਵੀ ਜੀ, ਔਰ ਉਤੋਂ ਅੰਦਾਜ਼ਾ ਲਾਓ ਵੀ ਉਸ ਤੋਂ ਬਾਅਦ ਕੀ ਵਾਕਿਆਂ ਦੇ ਨਾਲ ਵਾਪਰਿਆ ਔਰ ਅੱਜ ਕੀ ਵਾਪਰ ਰਿਹਾ ਹੈ। ਔਰ ਇਸ ਤੋਂ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਜਿਹੜਾ ਬ੍ਰਹਿਮਨਿਕਲ ਸਿਸਟਮ ਦੀ ਕਰੂਐਲਿਟੀ ਹੈ ਉਹ ਕਿਵੇਂ ਜਿਹੜੀ ਹੈ ਉਹ ਬਾਕੀ ਜ਼ਾਲਮਾਂ ਨੂੰ, ਇਹ ਕਿਹੜੇ ਪੱਖੋਂ ਹਿਟਲਰ ਔਰ ਮੁਸੋਲਿਨੀ ਔਰ ਦੂਸਰਿਆਂ ਨਾਲੋਂ
ਇਹ ਘੱਟ ਹੈ ਜੋ ਕੁਛ ਇਹਨਾਂ ਨੇ ਕੀਤਾ ਹੈ ਔਰ ਬਾਕੀਆਂ ਦੇ ਨਾਲ ਅੱਜ ਵੀ ਕਰ ਰਹੇ ਨੇ। ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਿਲਕੁਲ ਆਪਣੇ ਵਿਚਾਰ ਵਧੀਆ ਦਿੱਤੇ ਨੇ। ਆਈ ਹੋਪ ਸਾਡੇ ਦਰਸ਼ਕਾਂ ਨੂੰ ਪਸੰਦ ਆਣਗੇ ਤਾਂ ਸਾਨੂੰ ਕਮੈਂਟ ਦੇ ਰੂਪ ਵਿੱਚ ਸਾਡੇ ਫੇਸਬੁੱਕ ਤੇ ਸਾਨੂੰ ਭੇਜਣਗੇ। ਵਿਊਅਰਸ ਇੱਥੇ ਲੈਣੇ ਆ ਬ੍ਰੇਕ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਕਰ ਦਈਏ ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਚੈੱਕ ਬਣਾ ਕੇ TV 84 ਦੇ ਨਾਮ ਤੇ ਭੇਜ ਸਕਦੇ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।